ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 8 ਫਰਵਰੀ ਦਾ ਦਿਨ 1620 ਕਲਾਨੌਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਅਤੇ ਜਹਾਂਗੀਰ ਵਿੱਚ ਮੁਲਾਕਾਤ ਹੋਈ। 26 ਅਕਤੂਬਰ 1619 ਦੇ ਦਿਨ ਗਵਾਲੀਅਰ ਕਿਲੇ 'ਚੋਂ ਰਿਹਾਈ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਵੱਖ-ਵੱਖ ਨਗਰਾਂ 'ਚੋਂ ਹੁੰਦੇ ਹੋਏ ਨਵੰਬਰ ਵਿੱਚ ਗੋਇੰਦਵਾਲ ਪੁੱਜੇ। ਉਨੀ ਦਿਨੀ ਮੁਗਲ ਬਾਦਸ਼ਾਹ ਜਹਾਂਗੀਰ ਵੀ ਪੰਜਾਬ ਵਿੱਚ ਆਇਆ ਹੋਇਆ ਸੀ। ਉਸਨੇ 27 ਜਨਵਰੀ 1620 ਦੇ ਦਿਨ ਗੋਇੰਦਵਾਲ ਵਿੱਚ ਬਿਆਸ ਦਰਿਆ ਦਾ ਪੱਤਣ ਪਾਰ ਕੀਤਾ। ਇਸ ਸਮੇਂ ਗੁਰੂ ਜੀ ਦੀ ਰਸਮੀ ਮੁਲਾਕਾਤ ਜਹਾਂਗੀਰ ਨਾਲ ਹੋਈ ਅਤੇ ਉਸਨੇ ਗੁਰੂ ਜੀ ਨੂੰ ਕਲਾਨੌਰ ਬੁਲਾਇਆ। ਗੁਰੂ ਜੀ 8 ਫਰਵਰੀ 1620 ਦੇ ਦਿਨ ਕਲਾਨੌਰ ਪੁੱਜੇ, ਜਿੱਥੇ ਦੋਹਾਂ ਵਿੱਚ ਮੁਲਾਕਾਤ ਹੋਈ। ਦੋਵੇਂ ਕਾਫੀ ਦੇਰ ਚਰਚਾ ਕਰਦੇ ਰਹੇ। ਇਸ ਮੌਕੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਵਾਲੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ। ਮਗਰੋਂ ਸਿੱਖਾਂ ਨੇ ਚੰਦੂ ਨੂੰ ਉਸ ਦੇ ਜੁਰਮ ਮੁਤਾਬਿਕ ਮੁਨਾਸਬ ਸਜ਼ਾ ਦਿੱਤੀ। 1921 ਕੇਰ ਸਾਹਿਬ ਤੇ ਪੰਥ ਦਾ ਕਬਜ਼ਾ। 26 ਜਨਵਰੀ 1921 ਦੇ ਦਿਨ ਤਰਨਤਾਰਨ ਦੇ ਗੁਰਦੁਆਰੇ ਤੇ ਕਬਜ਼ੇ ਮਗਰੋਂ ਕੁਝ ਹੋਰ ਗੁਰਦੁਆਰੇ ਵੀ ਸਿੱਖਾਂ ਨੇ ਆਜ਼ਾਦ ਕਰਵਾਏ। ਸਭ ਤੋਂ ਪਹਿਲਾਂ ਗੁਰਦੁਆਰਾ ਖਰਾ ਸੌਦਾ ਚੂੜਕਾਨਾ ਦੇ ਗੁਰਦੁਆਰੇ ਤੋਂ ਆਈ ਸੰਗਤ ਨੇ ਗੁਰਦੁਆਰਾ ਕੇਰ ਸਾਹਿਬ ਵੱਲ ਕੂਚ ਕਰਕੇ ਇਸ ਨੂੰ 8 ਫਰਵਰੀ 1921 ਦੇ ਦਿਨ ਆਜ਼ਾਦ ਕਰਵਾਇਆ। 1958 ਜਲੰਧਰ ਵਿੱਚ ਫਿਰਕੂਆਂ ਨੇ ਗੁਰਦੁਆਰਾ ਸਾੜਨ ਦੀ ਕੋਸ਼ਿਸ਼ ਕੀਤੀ। 8 ਫਰਵਰੀ 1958 ਦੇ ਦਿਨ ਜਲੰਧਰ ਵਿੱਚ ਮਹਾਂ ਪੰਜਾਬ ਦੇ ਹੱਕ ਵਿੱਚ ਇੱਕ ਜਲੂਸ ਨਿਕਲਿਆ। ਜਲੂਸ ਨੇ ਅੱਡਾ ਹੁਸ਼ਿਆਰਪੁਰ ਨੇੜੇ ਸਿੰਘ ਸਭਾ ਗੁਰਦੁਆਰੇ ਦੇ ਬਾਹਰ ਕਾਬਲੇ ਇਤਰਾਜ਼ ਨਾਅਰੇ ਲਾਏ। ਗੁਰਦੁਆਰੇ ਦੇ ਬਾਹਰ ਦੀਆਂ ਦੁਕਾਨਾਂ ਲੁੱਟ ਕੇ ਸਾੜ ਦਿੱਤੀਆਂ ਤੇ ਪਥਰਾ ਕੀਤਾ। ਪੁਲਿਸ ਨੂੰ ਮਜਬੂਰਨ ਟੀਅਰ ਗੈਸ ਛੱਡਣੀ ਅਤੇ ਗੋਲੀ ਚਲਾਉਣੀ ਪਈ, ਜਿਸ ਨਾਲ 2 ਬੰਦੇ ਮਰ ਗਏ। ਇਸ ਮੌਕੇ ਤੇ 9 ਸਿਪਾਹੀਆਂ ਸਮੇਤ 28 ਬੰਦੇ ਜ਼ਖਮੀ ਹੋ ਗਏ। ਜਸਟਿਸ ਖੋਸਲਾ ਨੇ ਮਗਰੋਂ ਇਸ ਦੀ ਪੜਤਾਲ ਕੀਤੀ। ਰਿਪੋਰਟ ਵਿੱਚ ਉਸਨੇ ਲਿਖਿਆ ਕਿ ਲਾਲਚੰਦ ਸੱਭਰਵਾਲ, ਲਾਲਾ ਜਗਤ ਨਾਰਾਇਣ, ਮਹਾਸ਼ਾ ਵੀਰੇਂਦਰ ਤੇ ਸ਼ੇਰ ਸਿੰਘ ਹਰਿਆਣਵੀ ਨੇ ਝੂਠੇ ਬਿਆਨ ਦਿੱਤੇ। ਇਹ ਸਾਰਾ ਕੁਝ ਜਨਸੰਘੀਆਂ, ਹੁਣ ਭਾਜਪਾ ਤੇ ਆਰਿਆ ਸਮਾਜੀਆਂ ਦੀ ਸੋਚੀ ਸਮਝੀ ਸ਼ਰਾਰਤ ਸੀ। ਪਰ ਕਾਂਗਰਸੀ ਸਿੱਖ ਇਸ ਦੇ ਬਾਵਜੂਦ ਵੀ ਹਿੰਦੂਆਂ ਦੀ ਥਾਂ ਅਕਾਲੀਆਂ ਨੂੰ ਫਿਰਕਾ ਪ੍ਰਸਤ ਦੱਸਦੇ ਰਹੇ। ਜਲੰਧਰ 'ਚ ਗੁਰਦੁਆਰੇ ਤੇ ਹਮਲੇ ਸੰਬੰਧੀ 12 ਫਰਵਰੀ 1958 ਨੂੰ ਅਕਾਲੀ ਦਲ ਨੇ ਇੱਕ ਮਤਾ ਪਾਸ ਕਰਕੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਗੁਰਦੁਆਰਿਆਂ ਦੀ ਰੱਖਿਆ ਕਰਨ ਵਿੱਚ ਨਾਕਾਮਯਾਬ ਹੋਈ ਹੈ। 1961 ਪੰਡਿਤ ਨਹਿਰੂ ਤੇ ਫਤਿਹ ਸਿੰਘ ਵਿਚਕਾਰ ਮੁਲਾਕਾਤ ਹੋਈ। 9 ਜਨਵਰੀ 1961 ਦੇ ਦਿਨ ਫਤਿਹ ਸਿੰਘ ਵੱਲੋਂ ਮਰਨ ਵਰਤ ਛੱਡੇ ਜਾਣ ਮਗਰੋਂ ਨਹਿਰੂ ਨੇ ਉਸ ਨੂੰ ਗੱਲਬਾਤ ਵਾਸਤੇ ਸੱਦ ਲਿਆ। 8 ਫਰਵਰੀ 1961 ਦੇ ਦਿਨ ਫਤਿਹ ਸਿੰਘ ਤੇ ਨਹਿਰੂ ਵਿਚਕਾਰ ਮੁਲਾਕਾਤ ਹੋਈ, ਜਿਸ ਵਿੱਚ 9:30 ਤੋਂ 10 ਵਜੇ ਤੱਕ ਦੋਹਾਂ ਨੇ ਇਕੱਠਿਆਂ ਮੁਲਾਕਾਤ ਕੀਤੀ। ਨਹਿਰੂ ਨੇ ਫਤਿਹ ਸਿੰਘ ਦੀ ਰੱਜ ਕੇ ਖੁਸ਼ਾਮਦ ਕੀਤੀ ਤੇ ਮਾਸਟਰ ਤਾਰਾ ਸਿੰਘ ਵਿਰੁੱਧ ਬੋਲਿਆ। ਫਤਿਹ ਸਿੰਘ ਇਸ ਖੁਸ਼ਾਮਦ ਤੇ ਪਸਮ ਗਿਆ। ਨਹਿਰੂ ਨੇ ਮਿੱਠੀਆਂ ਗੱਲਾਂ ਕਰਕੇ ਫਤਿਹ ਸਿੰਘ ਨੂੰ ਕਈ ਲਾਰੇ ਲਾਏ। ਇਸ ਮਗਰੋਂ ਉਸਨੇ ਹੋਰ ਮਸਲਿਆਂ ਦੇ ਬਹਾਨੇ ਲਾ ਕੇ ਪੰਜਾਬੀ ਸੂਬਾ ਦਾ ਸਵਾਲ ਬਾਅਦ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ। ਪਹਿਲੀ ਮੁਲਾਕਾਤ ਮਗਰੋਂ ਹੀ ਫਤਿਹ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਇਹ ਮਸਲਾ ਛੇਤੀ ਹੁਣ ਹੱਲ ਹੋਣ ਦੀ ਆਸ ਨਹੀਂ, ਕਿਉਂਕਿ ਨਹਿਰੂ ਕੋਲ ਹੋਰ ਵੀ ਕਈ ਮੁਸ਼ਕਲਾਂ ਨੇ ਤੇ ਉਹਨਾਂ ਨੂੰ ਦੂਜੀਆਂ ਕੌਮਾਂ ਦੇ ਹਿੱਤਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ਪੰਡਿਤ ਨਹਿਰੂ ਦੀ ਖੁਸ਼ਾਮਦ ਵਾਲਾ ਫਤਿਹ ਸਿੰਘ ਦਾ ਇਹ ਬਿਆਨ ਉਸ ਦੀ ਬੇਸਮਝੀ ਚੋਂ ਨਹੀਂ ਸੀ ਨਿਕਲਿਆ, ਬਲਕਿ ਨਹਿਰੂ ਤੇ ਉਸ ਦੇ ਵਿਚਕਾਰ ਤਿਆਰ ਹੋਈ ਸਾਜ਼ਿਸ਼ ਚੋਂ ਨਿਕਲਿਆ ਸੀ। 1984 ਧਰਮ ਯੁੱਧ ਮੋਰਚੇ ਦੇ ਹੱਕ ਵਿੱਚ ਮੁਕੰਮਲ ਪੰਜਾਬ ਬੰਦ। ਧਰਮ ਯੁੱਧ ਮੋਰਚੇ ਦੇ ਦੌਰਾਨ ਅਕਾਲੀ ਦਲ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਜ਼ਾਹਿਰ ਕਰਨ ਵਾਸਤੇ 8 ਫਰਵਰੀ 1984 ਦੇ ਦਿਨ ਪੰਜਾਬ ਬੰਦ ਦਾ ਐਲਾਨ ਕੀਤਾ। ਇਸ ਦਿਨ ਪੰਜਾਬ ਵਿੱਚ ਮੁਕੰਮਲ ਹੜਤਾਲ ਰਹੀ। ਇਸ ਹੜਤਾਲ ਵਿੱਚ ਆਪੋਜੀਸ਼ਨ ਪਾਰਟੀਆਂ ਅਤੇ ਕੁਝ ਕੁ ਹਲਕਿਆਂ ਮੁਤਾਬਿਕ ਕੁਝ ਕਾਂਗਰਸੀਆਂ ਨੇ ਵੀ ਪੂਰਾ ਮਿਲਵਰਤਨ ਦਿੱਤਾ। 1993 ਰੋਪੜ ਦੇ ਵਕੀਲ ਕੁਲਵੰਤ ਸਿੰਘ ਸੈਣੀ, ਉਸ ਦੀ ਪਤਨੀ ਅਤੇ ਮਾਸੂਮ ਬੱਚੇ ਨੂੰ ਕਤਲ ਕਰਨ ਦਾ ਸੁਰਾਗ ਨਿਕਲਿਆ। 8 ਫਰਵਰੀ 1993 ਦੇ ਦਿਨ ਪੁਲਿਸ ਨੇ ਅਸਿੱਧੇ ਤੌਰ ਤੇ ਮੰਨਿਆ ਕਿ ਰੋਪੜ ਦੇ ਵਕੀਲ ਸਰਦਾਰ ਕੁਲਵੰਤ ਸਿੰਘ ਸੈਣੀ ਨੂੰ ਉਸ ਦੀ ਪਤਨੀ ਅਮਰਜੀਤ ਕੌਰ ਅਤੇ 18 ਮਹੀਨੇ ਦੇ ਮਾਸੂਮ ਬੱਚੇ ਕਰਨਵੀਰ ਸਿੰਘ ਸਣੇ 25 ਜਨਵਰੀ ਨੂੰ ਅਗਵਾ ਕੀਤਾ ਅਤੇ ਤਸੀਹੇ ਦੇਣ ਮਗਰੋਂ 28 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਸੀ। ਪੁਲਿਸ ਨੇ ਇਸ ਦੀ ਜ਼ਿੰਮੇਵਾਰੀ ਖਾੜਕੂਆਂ ਦੇ ਸਿਰ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਪੁਲਿਸ ਨੇ ਆਪਣੇ ਜ਼ੁਲਮ ਤੇ ਪਰਦਾ ਪਾਉਣ ਵਾਸਤੇ ਇਹਨਾਂ ਦੀਆਂ ਲਾਸ਼ਾਂ ਨੂੰ ਇਹਨਾਂ ਦੀ ਕਾਰ ਸਮੇਤ ਭਾਖੜਾ ਮੇਨ ਨਹਿਰ ਵਿੱਚ ਸੁੱਟ ਦਿੱਤਾ। ਸਰਦਾਰ ਕੁਲਵੰਤ ਸਿੰਘ ਸੈਣੀ ਦਾ ਗੁਨਾਹ ਇਹ ਸੀ ਕਿ ਉਹ ਸਿੱਖ ਕੈਦੀਆਂ ਦੇ ਮੁਕੱਦਮੇ ਲੜਦਾ ਸੀ। ਇਸ ਅਗਵਾ ਅਤੇ ਕਤਲ ਵਿਰੁੱਧ ਰੋਪੜ ਅਤੇ ਫਿਰ ਸਾਰੇ ਪੰਜਾਬ ਦੇ ਵਕੀਲਾਂ ਨੇ ਜ਼ਬਰਦਸਤ ਹੜਤਾਲ ਕੀਤੀ। ਪੰਜਾਬ ਪੁਲਿਸ ਨੇ ਉਸ ਸਮੇਂ ਦੌਰਾਨ ਜਸਵੰਤ ਸਿੰਘ ਖਾਲੜਾ, ਕੁਲਵੰਤ ਸਿੰਘ ਸੈਣੀ ਰੋਪੜ, ਸੁਖਵਿੰਦਰ ਸਿੰਘ ਭੱਟੀ ਸੰਗਰੂਰ, ਜਗਵਿੰਦਰ ਸਿੰਘ ਹੈਪੀ ਕਪੂਰਥਲਾ, ਰਣਬੀਰ ਸਿੰਘ ਮਾਨਸ਼ਾਹੀਆ ਬਠਿੰਡਾ, ਧਰਮਵੀਰ ਸਿੰਘ ਜਲੰਧਰ, ਆਤਮਜੀਤ ਸਿੰਘ ਮਾਵੀ ਲੁਧਿਆਣਾ ਅਤੇ ਹੋਰ ਬਹੁਤ ਸਾਰੇ ਵਕੀਲ ਅਤੇ ਇਨਸਾਨੀ ਹਕੂਕ ਦੇ ਅਲੰਬਰਦਾਰ ਮਾਰੇ ਸਨ ਅਤੇ ਜਸਟਿਸ ਅਜੀਤ ਸਿੰਘ ਬੈਂਸ ਵਰਗੀਆਂ ਸ਼ਖਸੀਅਤਾਂ ਨੂੰ ਝੂਠੇ ਕੇਸ ਬਣਾ ਕੇ ਕੈਦ ਕੀਤਾ ਸੀ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 8 ਫਰਵਰੀ ਦਾ ਦਿਨ।